ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ 1745 ਦੇ ਵਿੱਚ ਸਰਬੱਤ ਖਾਲਸਾ ਨੇ ਦਲ ਖਾਲਸਾ ਜਥੇਬੰਦੀ ਨੂੰ ਜਿਹੜਾ ਉਹ ਪ੍ਰਵਾਨਗੀ ਦਿੱਤੀ ਔਰ ਅੱਗੋਂ 25 ਜਾਂ 30 ਜਿਹੜੇ ਨੇ ਸਿੱਖਾਂ ਦੇ ਜਥੇ ਬਣਾਏ ਗਏ ਜਿਨ੍ਹਾਂ ਦਾ ਕਮਾਂਡ ਦਲ ਖਾਲਸਾ ਕੋਲ ਸੀ ਔਰ ਉਹਨਾਂ ਨੂੰ ਜਿਹੜਾ ਅਲੱਗ-ਅਲੱਗ ਜਥਿਆਂ ਦੇ ਵਿੱਚ ਫਾਰਮੂਲੇਟ ਕੀਤਾ ਗਿਆ। ਨਵਾਬ ਕਪੂਰ ਸਿੰਘ ਜੀ ਨੇ ਇਸ ਦੀ ਜਿਹੜੀ ਅਗਵਾਈ ਦਿੱਤੀ। ਬਾਅਦ 'ਚ ਸਰ ਜੱਸਾ ਸਿੰਘ ਆਹਲੂਵਾਲੀਆ ਇਸ ਦਲ ਖਾਲਸਾ ਦੇ ਆਗੂ ਬਣੇ ਔਰ ਇਸ ਦਲ ਖਾਲਸਾ ਦੀ ਕਮਾਂਡ ਥੱਲੇ ਹੀ ਫਿਰ ਲਾਹੌਰ ਔਰ ਬਾਅਦ ਦੇ ਵਿੱਚ ਦਿੱਲੀ ਜਿਹੜਾ ਸਿੰਘਾਂ ਨੇ ਫਤਿਹ ਕੀਤੀ। 1981 ਦੇ ਵਿੱਚ ਗਿਆਨੀ ਜ਼ੈਲ ਸਿੰਘ ਹੋਮ ਮਿਨਿਸਟਰ ਸੀ ਔਰ ਉਦੋਂ ਸੰਤ ਪਿੰਡਾਂ ਵਾਲਿਆਂ ਦੇ ਉੱਤੇ ਨਰਕਧਾਰੀ ਗੁਰਬਚਨੇ ਨੂੰ ਮਾਰਨ ਦੇ ਇਲਜ਼ਾਮ ਲਗਾਏ ਜਾ ਰਹੇ ਸੀ। ਪਾਰਲੀਮੈਂਟ ਦੇ ਵਿੱਚ ਖਲੋ ਕੇ ਗਿਆਨੀ ਜ਼ੈਲ ਸਿੰਘ ਨੇ ਕਿਹਾ ਕਿ ਅਸੀਂ ਜਿਹੜੀ ਤਫਤੀਸ਼ ਕੀਤੀ ਹੈ ਉਹਦੇ ਆਧਾਰ 'ਤੇ ਸੰਤ ਪਿੰਡਾਂ ਵਾਲੇ ਜਿਹੜੇ ਨੇ ਉਹ ਇਨੋਸੈਂਟ ਨੇ ਔਰ ਉਹਨਾਂ ਦੇ ਉੱਤੇ ਜਿਹੜਾ ਇਹ ਇਲਜ਼ਾਮ ਨਹੀਂ ਲੱਗਣਾ ਚਾਹੀਦਾ ਕਿਉਂਕਿ ਉਹਨਾਂ ਦਾ ਇਹਦੇ 'ਚ ਕੋਈ ਰੋਲ ਨਹੀਂ। ਵਰਲਡ ਹਿਸਟਰੀ ਦੇ ਹਵਾਲੇ ਨਾਲ 1834 ਦੇ ਵਿੱਚ ਹੈਨਰੀ ਬਲੇਅਰ ਜਿਹੜਾ ਹੈ ਉਹ ਪਹਿਲਾ ਕਾਲਾ ਬਣਿਆ ਜਿਹਨੇ ਕਾਰਨ ਪਲੈਂਟਰ ਦਾ ਪੇਟੈਂਟ ਲਿਆ। 1884 'ਚ ਜਾਰਜ ਈਸਟਮੈਨ ਨੇ ਪੇਪਰ ਸਟ੍ਰਿਪ ਫੋਟੋਗ੍ਰਾਫਿਕ ਫਿਲਮ ਪੇਟੈਂਟ ਕਰਵਾਈ। ਸਾਡੇ ਵੇਲੇ ਜਦੋਂ ਫਿਲਮਾਂ ਆਉਂਦੀਆਂ ਸੀ ਈਸਟਮੈਨ ਕਲਰ ਲਿਖਿਆ ਹੁੰਦਾ ਸੀ, ਉਦੋਂ ਨਹੀਂ ਸੀ ਪਤਾ ਵੀ ਬੰਦੇ ਦਾ ਨਾਂ ਹੈ, ਸੀਗਾ ਪਤਾ ਨਹੀਂ ਕਿੱਥੋਂ ਆਇਆ ਇਹ ਕਲਰ ਹੈ। ਹੁਣ ਇਹੀ ਹੈ ਵੀ ਜਾਰਜ ਈਸਟਮੈਨ ਸੀ ਜਿਹਨੇ ਇਸ ਪਾਸੇ ਜਿਹੜੀਆਂ ਨੇ ਉਹ ਕਾਢਾਂ ਕੱਢੀਆਂ। 1912 ਦੇ ਵਿੱਚ ਅਮਰੀਕਾ ਦਾ ਪ੍ਰੈਜ਼ੀਡੈਂਟ ਰੂਜ਼ਵੈਲਟ ਸੀ। ਇਹ ਡਿਫਰੈਂਟ ਰੂਜ਼ਵੈਲਟ ਹੈ, 1930 ਵਾਲਾ ਨਹੀਂ। ਮਿਲਵਾਕੀ 'ਚ ਉਹ ਜਦੋਂ ਲੈਕਚਰ ਕਰ ਰਿਹਾ ਸੀ ਕਿਸੇ ਨੇ ਉੱਤੇ ਗੋਲੀ ਚਲਾਈ, ਸੋ ਗੋਲੀ ਲੱਗੀ ਭਾਵੇਂ ਉੱਪਰ ਸੀ, ਥੋੜ੍ਹਾ ਬਹੁਤ ਬਲੱਡ ਵੀ ਵਗਿਆ ਪਰ ਉਹ ਜਿਹੜਾ ਅੱਗੋਂ ਲੈਕਚਰ ਕਰਦਾ ਰਿਹਾ ਬਰਾਬਰ। 1914 ਦੇ ਵਿੱਚ ਮਾਤਾ ਹਰੀ ਨਾਂ ਦੀ ਸਪਾਈ ਜਿਹੜੀ ਇੰਡੀਅਨ ਓਰੀਜਨ ਦੀ ਸੀ ਉਸ ਨੇ ਜਿਹੜਾ ਹੈਂਗ ਕੀਤਾ ਗਿਆ ਫਰਾਂਸ ਦੇ ਵਿੱਚ। 1933 'ਚ ਨਾਜ਼ੀ ਜਰਮਨੀ ਲੀਗ ਆਫ ਨੇਸ਼ਨਸ ਤੋਂ ਬਾਹਰ ਆਇਆ। 1964 'ਚ ਮਾਰਟਨ ਲੂਥਰ ਕਿੰਗ ਨੂੰ, 1991 'ਚ ਬਰਮੀਜ਼ ਆਪੋਜੀਸ਼ਨ ਲੀਡਰ ਔਂਗ ਸੈਨ ਸੁੰਗ ਨੂੰ ਔਰ 1994 'ਚ ਅਰਾਫਾਤ, ਯੈਤਸੰਤ ਰੈਬਿੰਗ ਤੇ ਸ਼ਿਮਨ ਪੈਰਿਸ ਨੂੰ ਨੋਬਲ ਪੀਸ ਪ੍ਰਾਈਜ਼ ਦਿੱਤੇ ਗਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ, ਨਵੀਂ ਦਿੱਲੀ ਵਿੱਚ ਕੈਨੇਡਾ ਦੇ ਵਿਦੇਸ਼ ਮੰਤਰੀ ਅਤੇ ਭਾਰਤ ਦੇ ਵਿਦੇਸ਼ ਮੰਤਰੀ ਵਿਚਕਾਰ ਮੁਲਾਕਾਤ ਦੌਰਾਨ ਭਾਰਤ ਨੇ ਕੈਨੇਡਾ ਵਿੱਚ ਖਾਲਿਸਤਾਨੀਆਂ ਦੀਆਂ ਸਰਗਰਮੀਆਂ ਦਾ ਮੁੱਦਾ ਵੀ ਚੁੱਕਿਆ ਹੈ। ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ ਡਾਕਟਰ ਸਾਹਿਬ? ਦੇਖੋ, ਕੈਨੇਡਾ ਦੇ ਫੋਰਨ ਮਿਨਿਸਟਰ ਵਿਦੇਸ਼ ਮੰਤਰੀ ਜੌਨ ਬਾਰਡ ਅੱਜ ਕੱਲ੍ਹ ਭਾਰਤ ਦੇ ਦੌਰੇ 'ਤੇ ਨੇ। ਕਹਿਣ ਨੂੰ ਤਾਂ ਕਿਹਾ ਜਾ ਰਿਹਾ ਜੀ ਫੀਲਡ ਆਫ ਐਨਰਜੀ, ਐਜੂਕੇਸ਼ਨ, ਟਰੇਡ, ਇਨਵੈਸਟਮੈਂਟ ਇਸ ਬਾਰੇ ਗੱਲਬਾਤ ਹੋਣੀ ਹੈ। ਪਰ ਇਹ ਜਿਹੜੇ ਹਿੰਦੂਤਵੀ ਨੇ ਇਹ ਆਪਣੀ ਸ਼ਰਾਰਤ ਤੋਂ ਬਾਜ਼ ਨਹੀਂ ਆਉਂਦੇ। ਆਲਰੇਡੀ ਵੀ ਇਹਨਾਂ ਨੂੰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਵੀ ਇਹਨਾਂ ਦੇ ਮੂੰਹ 'ਤੇ ਚਪੇੜ ਮਾਰੀ ਸੀ ਲਾਸਟ ਟਾਈਮ ਜਦੋਂ ਇੰਡੀਆ ਦੇ ਦੌਰੇ 'ਤੇ ਗਿਆ ਕਿ ਵੀ ਵੈਲ ਵਿਦਨ ਦਾ ਲਾਅ ਕੈਨੇਡਾ ਦੇ ਲਾਅ 'ਚ ਪੀਸਫੁਲੀ ਕੋਈ ਖਾਲਿਸਤਾਨ ਦੀ ਗੱਲ ਕਰ ਸਕਦਾ ਹੈ, ਅਸੀਂ ਉਹਨਾਂ ਨੂੰ ਨਹੀਂ ਰੋਕ ਸਕਦੇ। ਪਰ ਇਹਨਾਂ ਨੇ ਸੁਸ਼ਮਾ ਸਵਰਾਜ ਭਾਰਤ ਦੀ ਵਿਦੇਸ਼ ਮੰਤਰੀ ਨੇ ਫਿਰ ਇਸ ਮੁੱਦੇ ਨੂੰ ਉਠਾਇਆ। ਉਹਨਾਂ ਨੂੰ ਕਿਹਾ ਜੀ ਕਿ ਵੀ ਤੁਸੀਂ ਖਾਲਿਸਤਾਨੀਆਂ ਦੀਆਂ ਐਕਟੀਵਿਟੀਜ਼ ਨੂੰ ਕਰਬ ਕਰੋ। ਜੌਨ ਬਰਡ ਨੇ ਕੋਈ ਕਿਹਾ ਤਾਂ ਨਹੀਂ ਐਸਾ ਕੁਛ, ਪਰ ਉਹਨੇ ਕਿਹਾ ਜੀ 1985 'ਚ ਏਅਰ ਇੰਡੀਆ ਡਿਜ਼ਾਸਟਰ ਹੋਇਆ ਸੀ, ਮੈਂ ਯੰਗ ਸੀ, ਮੇਰੇ ਕੁਛ ਕਲਾਸ ਫੈਲੋ ਵੀ ਮਾਰੇ ਗਏ ਸੀ, ਮੈਨੂੰ ਜਿਵੇਂ ਉਹ ਕੰਮ ਸਿੱਖਾਂ ਨੇ ਕੀਤਾ ਹੋਵੇ ਵੀ ਉਹਨਾਂ ਦੀ ਧਰਤੀ 'ਤੇ ਖਲੋ ਕੇ ਤੁਸੀਂ ਕੈਨੇਡਾ ਸਰਕਾਰ ਨੇ ਕਦੇ ਵੀ ਇੰਡੀਅਨ ਇੰਟੈਲੀਜੈਂਸ ਰਾਅ ਦੇ ਜਿਹੜੇ ਬੰਦੇ ਬੈਠੇ ਸੀ ਆਟਵਾ ਦੇ ਵਿੱਚ, ਟੋਰਾਂਟੋ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਨੂੰ ਕਦੇ ਤੁਸੀਂ ਪੁੱਛਗਿੱਛ ਦੇ ਦਾਇਰੇ 'ਚ ਨਹੀਂ ਲਿਆਂਦਾ ਔਰ ਸੌਫਟ ਟਾਰਗੇਟ ਦੇ ਵਿੱਚ ਤੁਹਾਡੇ ਪੱਤਰਕਾਰਾਂ ਨੇ ਉਹਨਾਂ 'ਤੇ ਚਾਰਜ ਲਾਇਆ। ਲੇਕਿਨ ਮਤਲਬ ਹੁਣ ਜਿਹੜੀ ਟ੍ਰਿਬਿਊਨ ਦੀ ਵੀ ਖਬਰ ਹੈ ਉਹਦੀ ਹੈਡਲਾਈਨ ਇਹ ਲੱਗੀ, ਕੈਨੇਡਾ ਟੇਕਸ ਅਪ ਇੰਡੀਆਜ਼ ਕੰਸਰਨ ਓਵਰ ਰੈਡੀਕਲਸ, ਹਾਂਜੀ ਕਿ ਇਸ ਦੇ ਉੱਤੇ ਉਹਨਾਂ ਨੇ ਜਿਹੜਾ ਕੈਨੇਡਾ ਦੇ ਸਾਹਮਣੇ ਸਵਾਲ ਉਠਾਇਆ। ਸੋ ਇਹ ਬਾਜ਼ ਨਹੀਂ ਆਉਂਦੇ ਹੈ ਹਿੰਦੂਤਵੀ। ਸਿੱਖਾਂ ਨੂੰ ਪਤਾ ਨਹੀਂ ਕਿਉਂ ਸਮਝ ਨਹੀਂ ਆਉਂਦੀ ਕਿ ਵੀ ਇਹ ਕਿਸ ਹੱਦ ਤੱਕ ਜਾ ਰਹੇ ਨੇ। ਇਹਨਾਂ ਨੂੰ ਚੰਗਾ ਹੀ ਨਹੀਂ ਲੱਗਦਾ ਵੀ ਕੈਨੇਡਾ ਅਮਰੀਕਾ 'ਚ ਸਿੱਖ ਪ੍ਰੋਸਪਰ ਨੇ ਜਾਂ ਉਹਨਾਂ ਦੀ ਥਾਂ ਬਣ ਰਹੀ ਹੈ। ਇਹਨਾਂ ਦੇ ਦਿਮਾਗਾਂ 'ਚ ਪਾ ਰਹੇ ਨੇ ਕਿ ਇਹ ਸਭ ਦਹਿਸ਼ਤਗਰਦ ਨੇ ਔਰ ਇਹ ਅਖੀਰ ਇਸ ਸਰਕਾਰ ਨੇ ਵੀ ਇਹੀ ਸ਼ਰਾਰਤ ਕੀਤੀ ਹੈ ਜੋ ਮਨਮੋਹਨ ਸਿੰਘ ਸਰਕਾਰ ਕਰਦੀ ਰਹੀ ਹੈ। ਜੀ ਡਾਕਟਰ ਸਾਹਿਬ ਬਿਲਕੁਲ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਗਜ਼ਲ ਨੰਬਰ 59 ਨੂੰ ਚੁਣਿਆ। 5 ਸ਼ੇਅਰ ਨੇ ਇਸ ਦੇ ਔਰ ਇਹਦਾ ਮੂਲ ਫਾਰਸੀ ਪਾਠ ਹੈ, ਹਰ ਗਹਿ ਨਜ਼ਰ ਬਾਜ਼ਾਨਵੇ ਦਿਲਦਾਰ ਮੇ ਕੁਨੇਮ, ਦਰਿਆਏ ਹਰ ਦੋ ਚਸ਼ਮ ਗੋਹਰ ਬਾਰ ਦੇ ਮੇ ਕੁਨੇਮ, ਹਰ ਜਾ ਕੇ ਦੀਦਾ ਏਮ रुखे यार दीदा एम, माँ कै नज़र बाजानबे अग्यार में कुनेम, जाहद मरा जे दीदने खुबां मना मकुन, माँ खुद नज़र बासुए रुखे यार में कुनेम, माँ जुज़ हदीसे इश्क तो
हरफे न खांदा एम, दर राहे इश्क ही हमा तकरार में कुनेम, गोया ज चश्मे यार के मखमूर गश्ता एम, कै ख्वाहिश शराबे पुर असरार में कुनेम। जी ਇਹਦਾ ਸਪਸ਼ਟ ਅਰਥ ਇਹ ਹੈ ਕਿ ਮੈਂ ਤਾਂ ਆਪਣੇ ਪਿਆਰੇ ਦੇ ਨੈਣਾ ਵੱਲ, ਚਿਹਰੇ ਵੱਲ ਦੇਖ ਕੇ ਹੀ ਆਪਣੇ ਪਿਆਰੇ ਰੱਬ ਨੂੰ ਪਾ ਲੈਂਦਾ। ਮੈਨੂੰ ਉਹ ਐਸਾ ਨਸ਼ਾ ਚੜ੍ਹਦਾ ਕਿ ਕਿਸੇ ਹੋਰ ਦੂਸਰੀ ਸ਼ਰਾਬ ਦੀ ਲੋੜ ਨਹੀਂ ਰਹਿੰਦੀ। ਉਸ ਪਿਆਰੇ ਦੇ ਰਸਤੇ ਤੇ ਤੁਰਨਾ, ਆਪਣੇ ਪਿਆਰੇ ਵੱਲ ਦੇਖਣਾ, ਤੇ ਨੈਣ ਸਾਡੇ ਹਮੇਸ਼ਾ ਆਪਣੇ ਮਾਈ ਦੇ ਚਿਹਰੇ ਤੇ ਹੀ ਟਿਕੇ ਰਹਿੰਦੇ ਨੇ। ਪ੍ਰਿੰਸੀਪਲ ਹਰਭਜਨ ਸਿੰਘ ਨੇ ਪੰਜਾਬੀ ਅਨੁਵਾਦ ਕੀਤਾ, ਪ੍ਰੀਤਮ ਵੱਲੇ ਨੈਣ ਆਪਣੇ ਜਦ ਵੀ ਮੈਂ ਹਾਂ ਕਰਦਾ, ਮੋਤੀਆਂ ਸੰਦਾ ਮੀਂਹ ਇਹਨਾਂ ਚੋਂ ਪਰਲ ਪਰਲ ਹੈ ਵਰਦਾ, ਮੁਖ ਮਾਹੀ ਦਾ ਨਜ਼ਰੀ ਆਇਆ ਜਿੱਥੇ ਝਾਤੀ ਮਾਰੀ, ਤੱਕਾਂ ਮੂਲ ਨਾ ਗੈਰਾਂ ਵੱਲੇ ਸਮਝਾਂ ਇਹ ਖੁਆਰੀ, ਵਰਜ ਨਾ ਤੱਕਣੋਂ ਸੋਹਣਿਆਂ ਤਾਈਂ ਜ਼ਾਹਿਦ ਸ਼ਰਾ ਦੇ ਮਾਰੇ। ਕਰਮਕਾਂਡੀ ਬੰਦੇ ਨੂੰ ਜ਼ਾਹਿਦ ਕਹਿੰਦੇ ਨੇ। ਵਰਜ ਨਾ ਤੱਕਣੋਂ ਸੋਹਣਿਆਂ ਤਾਈਂ ਜ਼ਾਹਿਦ ਸ਼ਰਾ ਦੇ ਮਾਰੇ, ਨੈਣ ਅਸਾਡੇ ਵੱਲ ਮਾਹੀ ਦੇ ਜਾਵਣ ਆਪ ਮੁਹਾਰੇ, ਪਿਆਰ ਕਹਾਣੀ ਬਾਜੋਂ ਸਾਨੂੰ ਹਰਫ ਨਾ ਔੜੇ ਕੋਈ, ਪ੍ਰੇਮ ਪੰਧ ਵਿੱਚ ਇਹ ਅਸਾਡੀ ਕਰਦੀ ਹੈ ਦਿਲ ਜੋਈ। ਤੇ ਅਖੀਰਲਾ ਸ਼ੇਅਰ ਹੈ, ਜਦ ਤੋਂ ਪੀ ਤਕਣੀ ਦੀ ਮਦ ਹੈ, ਗੋਇਆ ਦੇ ਦਿਲ ਪੀਤੀ, ਹੋਛੇ ਮਦ ਦੀ ਤਦ ਤੋਂ ਉਸਨੇ ਚਾਹ ਕਦੇ ਨਹੀਂ ਕੀਤੀ। ਸੋ ਇਹ ਬੇਸ਼ੱਕ ਇਹਦੇ 'ਚ ਸਿੰਬੋਲਿਜ਼ਮ ਇਸ਼ਕ ਮਿਜ਼ਾਜੀ ਦਾ ਜੀ, ਪਿਆਰੇ ਦਾ ਚਿਹਰਾ, ਪਿਆਰੇ ਦੇ ਨੈਣ, ਪਿਆਰੇ ਦੀ ਤੱਕਣੀ, ਉਸ ਤੋਂ ਨਜ਼ਰ ਕਿਤੇ ਹੋਰ ਨਹੀਂ ਜਾਂਦੀ, ਉਸ 'ਚ ਹੀ ਗੁੜੁੰਦਾ ਹੈ। ਪਰ ਇਹ ਇਸ਼ਕ ਮਿਜ਼ਾਜੀ ਨਹੀਂ, ਇਹ ਇਸ਼ਕ ਹਕੀਕੀ ਦੀ ਗੱਲ ਹੈ। ਔਰ ਜਿਹੜਾ ਭਾਈ ਨੰਦ ਲਾਲ ਜੀ ਦਾ ਬਹੁਤ ਸਾਰਾ ਇਸ ਫੋਕਸ ਹੁੰਦਾ ਹੈ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ, ਉਹ ਇਸ ਕਦਰ ਉਹਨਾਂ ਨੇ ਆਪਣਾ ਆਪਾ ਜਿਹੜਾ ਹੈ ਉਹ ਰੱਖਿਆ ਹੋਇਆ ਹੈ ਕਿ ਉਹਨਾਂ ਨੂੰ, ਉਹਨਾਂ ਦੇ ਧੁਰ ਅੰਦਰ, ਉਹਨਾਂ ਦੇ ਨੈਣਾਂ 'ਚ ਗੁਰੂ ਕਲਗੀਧਰ ਦੀ ਮੋਹਣੀ ਮੂਰਤ ਤੋਂ ਬਿਨਾਂ ਹੋਰ ਕੋਈ ਮੂਰਤ ਨਹੀਂ। ਤੇ ਉਹਨਾਂ ਨੂੰ ਹੀ ਮੁਖਾਤਬ ਹੋ ਕੇ ਉਹ ਇਸ ਕਿਸਮ ਦੀਆਂ ਪਿਆਰ ਵਿੱਚ ਲਿਬਰੇਜ਼ ਗਜ਼ਲਾਂ ਕਹਿੰਦੇ ਨੇ। ਔਰ ਸਾਨੂੰ ਵੀ ਜਿਉਂ-ਜਿਉਂ ਅਸੀਂ ਪੜ੍ਹਦੇ ਹਾਂ ਨਸ਼ਾਏ ਜਾਂਦੇ ਹਾਂ ਜੀ ਕਿ ਕਿਸ ਕਦਰ ਜਿਹੜੀ ਹੈ ਉਹਨਾਂ ਦੀ ਮੁਹੱਬਤ ਹੈ, ਉਹਨਾਂ ਦੀ ਗੁਰੂ ਵੱਲ ਪ੍ਰੀਤ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵੀਰਸ ਕੋਲ ਇਜਾਜ਼ਤ। ਵੀਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@tvh4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।